ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਹਾਜ਼ਰ ਹੋ ਚੁੱਕੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ। ਖਬਰ ਤੇ ਨਜ਼ਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜੀ ਸੁਸ਼ੀਲ ਦੋਸਾਂਝ ਹੋਰਾਂ ਦੇ ਨਾਲ। ਖਬਰਾਂ ਦਾ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਨਜੀਤ ਸਿੰਘ ਕਲੋਟੀ ਤੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟਨ ਹਾਊਸ ਤੋਂ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ ਤੋਂ, ਜੱਸੀ ਗਿੱਲ ਤੇ ਜੱਸੀ ਸਿੱਧੂ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਹਰਬੰਸ ਸਿੰਘ ਉੱਪਲ ਯੂਬਾ ਸਿਟੀ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ ਅਤੇ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ। ਇਹਨਾਂ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓ 408 272 5200 ਦੇ। ਖਬਰਾਂ ਦਾ ਅੱਜ ਦਾ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੁਸ਼ੀਲ ਦੋਸਾਂਝ ਹੋਰਾਂ ਦਾ। ਸੁਸ਼ੀਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਜਗਮੋਹਨ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵਕਤ ਮੈਂ ਤੁਹਾਡੀ ਆਪਣੀ ਧਰਤੀ ਅਮਰੀਕਾ ਦੀ ਧਰਤੀ ਤੇ ਹੀ ਹਾਂ, ਹਾਲੇ ਪੈਨਸਿਲਵੇਨੀਆ ਏਰੀਆ ਚ ਜੌਨਸਟਾਊਨ ਤੋਂ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਜਿਵੇਂ ਜਗਮੋਹਨ ਹੋਰਾਂ ਨੇ ਦੱਸਿਆ ਕਿ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਦੇ ਆਰ ਪਾਰ ਦੇਖਣ ਦੀ ਕੋਸ਼ਿਸ਼ ਕਰੀਏ ਤੇ ਉਸ ਕੋਸ਼ਿਸ਼ ਦਾ ਸਿਲਸਿਲਾ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਜਗਮੋਹਨ ਜੀ। ਜੀ ਸੁਸ਼ੀਲ ਜੀ, ਸਭ ਤੋਂ ਪਹਿਲੀ ਜਿਹੜੀ ਜੀ ਆਪਾਂ ਗੱਲਬਾਤ ਕਰੀਏ ਕਿ ਪੰਜਾਬ ਗੌਰਮੈਂਟ ਨੇ ਇੱਕ ਮੀਟਿੰਗ ਕੀਤੀ ਹੈ ਜਿਹਦੇ ਚ ਕਈ 2-3 ਮਹੱਤਵਪੂਰਨ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆਈਆਂ, ਜਿਨ੍ਹਾਂ ਦੇ ਵਿੱਚ ਇੱਕ ਧਾਰਾ ਖਤਮ ਕੀਤੀ ਗਈ ਹੈ ਜ਼ਮੀਨ ਦੀ ਕੁਰਕੀ ਵਾਲੀ, ਕਿਸਾਨੀ ਜਿਹੜਾ ਕਰਜ਼ੇ ਨੂੰ ਲੈ ਕੇ, ਤੇ ਇਸ ਦੇ ਨਾਲ ਖਾਲਸਾ ਯੂਨੀਵਰਸਿਟੀ ਦੇ ਉੱਤੇ ਰੋਕ ਲਾਈ ਗਈ ਹੈ। ਇਸ ਦੇ ਬਾਰੇ ਜਿਹੜੀ ਜੀ ਅੱਜ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਜਗਮੋਹਨ ਜੀ, ਇਸ ਤਰ੍ਹਾਂ ਪੰਜਾਬ ਦੀ ਇਸ ਨਵੀਂ ਹੁਕੂਮਤ ਤੋਂ ਪੰਜਾਬ ਦੇ ਲੋਕਾਂ ਦੀਆਂ ਬੜੀਆਂ ਉਮੀਦਾਂ ਹੈ ਜੀ, ਤੇ ਉਹ ਉਮੀਦਾਂ ਇਹ ਨਵੀਂ ਹੁਕੂਮਤ ਕਿਵੇਂ ਪੂਰੀਆਂ ਕਰੇਗੀ, ਕਿਵੇਂ ਨਹੀਂ ਕਰੇਗੀ, ਜਾਂ ਜਿਹੜੇ ਚੋਣ ਵਾਅਦੇ ਕੈਪਟਨ ਅਮਰਿੰਦਰ ਹੋਰਾਂ ਨੇ ਕੀਤੇ ਸੀ ਕਾਂਗਰਸ ਪਾਰਟੀ ਵੱਲੋਂ ਜਦੋਂ ਚੋਣ ਮੈਦਾਨ ਚ ਸੀਗੇ, ਵੀ ਉਹ ਵਾਅਦੇ ਕਾਗਜ਼ਾਂ ਚ ਹੀ ਰਹਿ ਜਾਣਗੇ ਜਾਂ ਉਹ ਜ਼ਮੀਨ ਤੇ ਉਤਰਾਉਣਗੇ, ਇਹਦੀ ਚਰਚਾ ਅੱਜ ਕੱਲ੍ਹ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਹੈ। ਕਿਉਂਕਿ 2 ਮਹੀਨਿਆਂ ਦੀ ਜਿਹੜੀ ਇਹ ਸਰਕਾਰ ਹੈ, ਇਸ ਸਰਕਾਰ ਦੇ ਆਉਂਦਿਆਂ ਜਾਂ 2 ਮਹੀਨੇ ਹੋ ਗਏ, 2 ਮਹੀਨੇ ਤੋਂ ਉੱਪਰ ਹੋ ਗਏ, ਇਹ ਸਰਕਾਰ ਦੇ ਚੱਲਦਿਆਂ ਜਿਹੜੇ ਬਹੁਤੇ ਵਾਅਦੇ ਕੈਪਟਨ ਅਮਰਿੰਦਰ ਹੋਰਾਂ ਨੇ ਕੀਤੇ ਆ, ਉਹ ਕਿਤੇ ਜ਼ਮੀਨੀ ਪੱਧਰ ਦੇ ਉੱਤੇ ਅਮਲੀ ਰੂਪ ਲੈਂਦੇ ਨਜ਼ਰ ਨਹੀਂ ਆ ਰਹੇ ਜੀ। ਪਰ ਉਹਦੇ ਬਾਵਜੂਦ ਆਹ ਜਿਹੜਾ ਇੱਕ ਮਾਮਲਾ ਸਾਡੇ ਸਾਹਮਣੇ ਆ ਜਾਂ 2 ਮਾਮਲੇ, ਅਸੀਂ ਏਦਾਂ ਨਹੀਂ ਕਹਿੰਦੇ ਕਿ ਅਸੀਂ ਹਰ ਵਾਰ ਨੁਕਤਾਚੀਨੀ ਕਰਨੀ ਹੈ। ਨੁਕਤਾਚੀਨੀ ਵਾਲੀਆਂ ਗੱਲਾਂ ਵੀ ਬਹੁਤ ਸਾਰੀਆਂ ਹੁੰਦੀਆਂ, ਇਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਹੈ। ਪਰ ਆਹ ਜਿਹੜੇ 2 ਮਸਲੇ ਆ ਜਿਹਦਾ ਜ਼ਿਕਰ ਤੁਸੀਂ ਕੀਤਾ, ਕਿਸਾਨਾਂ ਦੀ ਜ਼ਮੀਨ ਹੁਣ ਕੁਰਕ ਨਹੀਂ ਹੋਏਗੀ ਤੇ ਇੱਕ ਖਾਲਸਾ ਯੂਨੀਵਰਸਿਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ BJP ਗਵਰਨਮੈਂਟ ਦੇ ਹੁੰਦਿਆਂ ਬਣਾ ਦਿੱਤੀ ਗਈ ਸੀ, ਹਾਲੇ 1 ਸਾਲ ਹੋਇਆ, ਉਹਨੂੰ ਰੋਕ ਦੇਣਾ, ਇਹ ਦੋ ਅਹਿਮ ਮਾਮਲੇ ਜਿਹਦੇ ਚ ਕਿਹਾ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਹੋਰਾਂ ਨੇ ਕੁਝ ਚੰਗਾ ਕੰਮ ਇਸ ਸਿਲਸਿਲੇ ਚ ਕੀਤਾ ਹੈ ਜੀ। ਪਹਿਲੀ ਗੱਲ ਤਾਂ ਇਹ ਹੈ ਵੀ ਪੰਜਾਬ ਦੇ ਜਿਹੜੇ ਕਿਸਾਨ ਹੈ, ਖਾਸ ਤੌਰ ਦੇ ਉੱਤੇ ਜਿਹੜਾ ਕੋਆਪਰੇਟਿਵ ਬੈਂਕਾਂ ਦਾ ਜਿਹੜਾ ਕਰਜ਼ਾ ਪੰਜਾਬ ਦੇ ਕਿਸਾਨਾਂ ਤੇ ਕੋਈ 3600 ਕਰੋੜ ਰੁਪਏ ਦੇ ਨੇੜੇ ਤੇੜੇ ਹੈ। ਜਦੋਂ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ ਚੱਲਦੀ ਰਹੀ ਤੇ ਕਿਹਾ ਗਿਆ ਕਿ ਇਹ ਕਰਜ਼ਾ ਜਿਹੜਾ ਹੈ ਉਹਨੂੰ ਮਾਫ ਕੀਤਾ ਜਾਏਗਾ, ਉਹ ਕਰਜ਼ਾ ਤਾਂ ਮਾਫ ਨਹੀਂ ਕੀਤਾ ਗਿਆ ਹਾਲੇ ਤੱਕ, ਕਿਸਾਨ ਇਹਦੀ ਉਡੀਕ ਕਰ ਰਹੇ ਆ। ਪਰ ਜੇ ਕਰਜ਼ਾ ਕਿਸਾਨ ਨੂੰ ਵਾਪਸ ਨਹੀਂ ਕਰਦਾ, ਕਿਉਂਕਿ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਦੇ ਕਰਜ਼ੇ ਹੈ, ਉਹਦੀ ਰੀਤ ਜੀ ਇਹ ਬਣ ਗਈ ਹੈ ਕਿ ਸਾਲ ਦਾ ਵਿਆਜ ਕਿਸਾਨ ਦੇ ਦਿੰਦੇ ਆ ਤੇ ਉਹਦਾ ਕਰਜ਼ਾ ਉੱਦਾਂ ਖੜੇ ਦਾ ਖੜਾ ਰਹਿ ਜਾਂਦਾ ਹੈ ਤੇ ਕਰਜ਼ਾ ਰਿਨਿਊ ਹੋ ਜਾਂਦਾ ਹੈ। ਤੇ ਜਿਹੜੇ ਵਿਆਜ ਵੀ ਨਹੀਂ ਦੇ ਪਾਉਂਦੇ ਜਾਂ ਕਿਸਾਨ ਜਿਹੜਾ ਆ ਉਹ ਕਰਜ਼ਾ ਮੋੜਨ ਲਈ ਪੂਰੀ ਤਰ੍ਹਾਂ ਅਸਮਰੱਥ ਹੈ, ਤਾਂ ਫਿਰ ਇੱਕ ਧਾਰਾ ਆ ਸਾਡੇ ਬਣੀ ਹੋਈ ਪੰਜਾਬ ਸਹਿਕਾਰੀ ਸਭਾਵਾਂ ਐਕਟ 1961 ਦੀ ਧਾਰਾ 67A ਜੀ, ਇਹ ਧਾਰਾ ਫਿਰ ਇਹ ਅਧਿਕਾਰ ਦੇ ਦਿੰਦੀ ਹੈ ਕਿ ਕਿਸਾਨ ਕਰਜ਼ਾ ਵਾਪਸ ਨਹੀਂ ਕਰ ਰਿਹਾ ਤੇ ਉਹਦੀ ਜ਼ਮੀਨ ਕੁਰਕ ਲਈ ਜਾਏ। ਤੇ ਇਸ ਧਾਰਾ ਨੂੰ ਖਤਮ ਕਰਨ ਦਾ ਫੈਸਲਾ ਜਿਹੜਾ ਆ, ਉਹਦੇ ਨਾਲ ਘੱਟੋ ਘੱਟ ਕਿਸਾਨਾਂ ਨੂੰ ਇੱਕ ਰਾਹਤ ਮਿਲੇਗੀ ਵੀ ਉਹਨਾਂ ਦੀ ਜ਼ਮੀਨ ਕੁਰਕ ਨਹੀਂ ਹੋਏਗੀ। ਸੋ 10 ਤੋਂ 15% ਦੇ ਕਰੀਬ ਏਦਾਂ ਦੇ ਕਿਸਾਨ ਹੈ ਸਾਡੇ ਪੰਜਾਬ ਦੇ ਵਿੱਚ 5 ਏਕੜ ਦੀ ਮਾਲਕੀ ਵਾਲੇ ਕੁੱਲ
ਕੁੱਲ ਮਿਲਾ ਕੇ ਕੋਈ 10.5 ਲੱਖ ਕਿਸਾਨ ਹੈ ਤੇ ਇਹਦੇ ਚੋਂ 10 ਤੋਂ 15% ਏਦਾਂ ਦੇ ਕਿਸਾਨ ਹੈ ਜਿਨ੍ਹਾਂ ਨੂੰ ਕੁਰਕੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਪਰ ਹੁਣ ਜਦੋਂ ਪੰਜਾਬ ਗੌਰਮੈਂਟ ਨੇ ਆਪਣੀ ਵਜ਼ਾਰਤ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕਰ ਲਿਆ ਕਿ ਪੰਜਾਬ ਸਹਿਕਾਰੀ ਸਭਾਵਾਂ ਐਕਟ 1961 ਦੀ ਧਾਰਾ 67 ਉਹ ਖਤਮ ਕਰ ਦਿੱਤੀ ਜਾਏਗੀ, ਤਾਂ ਫਿਰ ਜਿਹੜੇ ਕਿਸਾਨੀ ਨਾਲ ਸੰਬੰਧਿਤ ਵਿਦਵਾਨ ਨੇ ਜਾਂ ਖੇਤੀ ਦੇ ਅਰਥਚਾਰੇ ਨੂੰ ਸਮਝਦੇ ਜਿਹੜੇ ਲੋਕ ਨੇ ਉਹ ਮੰਨ ਰਹੇ ਹੈ ਕਿ ਹੁਣ ਕਿਸਾਨਾਂ ਦੀ ਕੁਰਕੀ ਜਿਹੜੀ ਰੁਕ ਜਾਏਗੀ। ਪਰ ਇਹਦੇ ਨਾਲ ਇਹ ਵੀ ਗੱਲ ਹੈ ਕਿ ਫਿਰ ਜੇ ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਕੀਤੇ ਜਾਂਦੇ ਤੇ ਕੁਰਕੀ ਵੀ ਨਹੀਂ ਕਰਨੀ ਤੇ ਫਿਰ ਜਿਹੜੇ ਕਰਜ਼ੇ ਆ ਜੇ ਏਦਾਂ ਖੜੇ ਰਹਿ ਜਾਂਦੇ ਆ ਤੇ ਫਿਰ ਕਿਸਾਨੀ ਜਾਂ ਓਵਰਆਲ ਜਿਹੜਾ ਖੇਤੀ ਅਰਥਚਾਰਾ ਉਹਦੇ ਤੇ ਮਾੜਾ ਅਸਰ ਵੀ ਪਏਗਾ। ਜਾਂ ਤਾਂ ਪੰਜਾਬ ਦੀ ਗੌਰਮੈਂਟ ਇਹਦੇ ਤੋਂ ਇੱਕ ਕਦਮ ਅੱਗੇ ਜਾਵੇ। ਇਸ ਤੋਂ ਇੱਕ ਕਦਮ ਅੱਗੇ ਜਾਣ ਦਾ ਮਤਲਬ ਇਹ ਹੈ ਕਿ ਸਰਕਾਰ ਇਹ ਕਰੇ ਵੀ ਇਹ ਚੰਗਾ ਫੈਸਲਾ ਕਿ ਕੁਰਕੀ ਨਹੀਂ ਕੀਤੀ ਜਾਣੀ, ਪਰ ਨਾਲ ਇਹ ਕਰੇ ਵੀ ਕਿਸਾਨਾਂ ਦੇ ਜਿਹੜੇ ਕਰਜ਼ੇ ਘੱਟੋ ਘੱਟ ਸਹਿਕਾਰੀ ਬੈਂਕਾਂ ਦੇ ਆ ਉਹਨਾਂ ਨੂੰ ਮਾਫ ਕਰੇ। 3600 ਕਰੋੜ ਦੇ ਨੇੜੇ ਉਹ ਬਣਦੇ ਆ ਤੇ ਮੁਆਫ ਜੇ ਕਰਨੇ ਆ ਤੇ ਫਿਰ ਜਿਹੜਾ ਅਰਥਚਾਰੇ ਦਾ ਸੰਕਟ ਹੈ ਉਹਨੂੰ ਕਿੱਦਾਂ ਦੂਰ ਕਰਨਾ, ਉਹਦੇ ਵਾਸਤੇ ਨਵੀਆਂ ਕੁਝ ਸੋਰਸਿਸ ਜਿਹੜੇ ਨਵੇਂ ਕੁਝ ਸਰੋਤ ਕੁਝ ਆਮਦਨ ਦੇ ਆਪਣੇ ਵਧਾਵੇ ਇਹ ਸਰਕਾਰ, ਤਾਂ ਸ਼ਾਇਦ ਪੂਰੀ ਤਰ੍ਹਾਂ ਕਿਸਾਨੀ ਰਾਹਤ ਲੈ ਸਕੇਗੀ। ਪੂਰੀ ਤਰ੍ਹਾਂ ਤਾਂ ਫਿਰ ਵੀ ਨਹੀਂ ਲੈ ਸਕੇਗੀ ਕਿਉਂਕਿ ਪੰਜਾਬ ਦੀ ਗਵਰਨਮੈਂਟ ਨੂੰ ਚਾਹੀਦਾ ਇਹ ਹੈ ਕਿ ਆਉਣ ਵਾਲਾ ਬਜਟ ਵੈਸੇ ਦੱਸੇਗਾ ਜਦੋਂ ਮਨਪ੍ਰੀਤ ਬਾਦਲ ਬਜਟ ਪੇਸ਼ ਕਰਨਗੇ ਆਉਂਦੇ ਦਿਨਾਂ ਦੇ ਵਿੱਚ, ਫਿਰ ਪਤਾ ਲੱਗੇਗਾ ਕਿ ਖੇਤੀ ਦਾ ਜਿਹੜਾ ਸਾਡਾ ਅਰਥਚਾਰਾ ਉਹਦੇ ਤੇ ਬਜਟ ਦੇ ਵਿੱਚ ਕਿਸ ਕਿਸਮ ਦੀਆਂ ਤਰਜੀਹਾਂ ਰੱਖੀਆਂ ਜਾਂਦੀਆਂ। ਚਾਹੀਦਾ ਇਹ ਹੈ ਕਿ ਪੰਜਾਬ ਦੀ ਗਵਰਨਮੈਂਟ ਇਸ ਸਿਆਣਪ ਨਾਲ ਕੰਮ ਕਰੇ, ਇੱਕ ਤਾਂ ਕਰਜ਼ੇ ਮੁਆਫ ਕਰੇ ਤੇ ਉਹਦੇ ਨਵੇਂ ਸੋਰਸ ਪੈਦਾ ਕਰੇ। ਦੂਜੀ ਇਹ ਹੈ ਕਿ ਪੰਜਾਬ ਦੀ ਸਰਕਾਰ ਇਹ ਕਰੇ ਕਿ ਪੰਜਾਬ ਦੀ ਕਿਸਾਨੀ ਲਈ ਕੋਈ ਏਦਾਂ ਦੀ ਖੇਤੀ ਨੀਤੀ ਘੜੇ ਜਿਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਖੇਤੀਬਾੜੀ ਧੰਦਾ ਜਿਹਨੂੰ ਕਿਹਾ ਜਾ ਰਿਹਾ ਹੈ, ਖੁਦ ਪਿਛਲੇ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਕਹਿ ਕੇ ਗਏ ਵੀ ਲਓ ਜੀ ਇਹ ਤਾਂ ਘਾਟੇ ਬੰਦਾ ਸੌਦਾ ਹੈ, ਉਹ ਘਾਟੇ ਬੰਦਾ ਸੌਦਾ ਉਹ ਲਾਭ ਵਾਲੇ ਸੌਦੇ 'ਚ ਬਦਲ ਜਾਵੇ। ਏਦਾਂ ਦੀ ਖੇਤੀ ਨੀਤੀ ਕੈਪਟਨ ਦੀ ਸਰਕਾਰ ਜੇ ਲੈ ਕੇ ਆਉਂਦੀ ਹੈ ਤਾਂ ਸ਼ਾਇਦ ਅਸੀਂ ਸਮਝਾਂਗੇ ਕਿ ਪੰਜਾਬ ਦੀ ਕਿਸਾਨੀ ਨੂੰ ਸਹੀ ਤਰੀਕੇ ਦੇ ਨਾਲ ਸ਼ਾਇਦ ਹੁਣ ਕਹਿ ਲਓ ਲਿਆ ਜਾ ਰਿਹਾ। ਇਹਦੀ ਉਮੀਦ ਥੋੜੀ ਮੈਨੂੰ ਘੱਟ ਦਿਖਾਈ ਦੇ ਰਹੀ ਹੈ ਕਿਉਂਕਿ ਪਾਪੂਲਿਜ਼ਮ ਦੀ ਪੋਲਿਟਿਕਸ ਹੈ ਵੀ ਇੱਕ ਦੋ ਚੀਜ਼ਾਂ ਏਦਾਂ ਦੀਆਂ ਕਰ ਦੋ, ਕਰਜ਼ਾ ਤਾਂ ਪਹਿਲਾਂ ਹੀ ਖੜਾ ਰਵੇ, ਕਿਸਾਨੀ 'ਚ ਇਹ ਗੱਲ ਚੱਲ ਜਾਵੇ ਲਓ ਜੀ ਸਾਡੀ ਜ਼ਮੀਨ ਨਹੀਂ ਕੁਰਕ ਹੋਣੀ। ਪਰ ਚਾਹੀਦਾ ਇਹ ਹੈ ਕਿ ਇਹ ਤੋਂ ਅੱਗੇ ਵਧੇ ਸਰਕਾਰ ਤੇ ਪੰਜਾਬ ਦੇ ਖੇਤੀ ਕਰਜ਼ਿਆਂ ਨੂੰ ਮੁਆਫ ਕਰੇ, ਨਾਲ ਨਵੇਂ ਸੋਰਸ ਪੈਦਾ ਕਰੇ ਤੇ ਨਾਲ ਹੀ ਕੋਈ ਇੱਕ ਕਿਸਾਨ ਪੱਖੀ ਖੇਤੀ ਨੀਤੀ ਤਿਆਰ ਕਰੇ ਤਾਂ ਜੋ ਪੰਜਾਬ ਦੀ ਕਿਸਾਨੀ ਘਾਟੇ 'ਚੋਂ ਨਿਕਲ ਕੇ ਲਾਭ ਵੱਲ ਤੁਰੇ, ਤਾਂ ਪੰਜਾਬ ਦੇ ਵਿੱਚ ਖੇਤੀ ਬਚੇਗੀ, ਤਾਂ ਪੰਜਾਬ ਦਾ ਕਿਸਾਨ ਬਚ ਸਕੇਗਾ। ਦੂਜੀ ਮਹੱਤਵਪੂਰਨ ਗੱਲ ਜਿਹੜੀ ਤੁਸੀਂ ਕੀਤੀ ਖਾਲਸਾ ਯੂਨੀਵਰਸਿਟੀ ਵਾਲੀ, ਖਾਲਸਾ ਯੂਨੀਵਰਸਿਟੀ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਬੜਾ ਵਿਰਾਸਤੀ ਕਾਲਜ ਹੈ ਸਾਡਾ ਖਾਲਸਾ ਕਾਲਜ ਤੇ ਅੰਮ੍ਰਿਤਸਰ ਦੇ ਵਿੱਚ, ਤੇ ਉਹਦੀ ਇੱਕ ਪਰੰਪਰਾ ਜਿਹੜੀ ਹੈ, ਉਹਦੀ ਇੱਕ ਰਵਾਇਤ ਰਹੀ ਹੈ। ਨਾਲ ਹੀ ਸਾਡੀ ਯੂਨੀਵਰਸਿਟੀ ਪੈਂਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਮਤਲਬ ਸਮਝ ਲਓ ਕੰਧਾਂ ਸਾਂਝੀ ਹੈ। ਇੱਕ ਯੂਨੀਵਰਸਿਟੀ ਜਿਹੜੀ ਗੁਰੂ ਨਾਨਕ ਯੂਨੀਵਰਸਿਟੀ ਹੈ ਉਸ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਜਿਹੜਾ ਉਹਦਾ ਬਜਟ ਆ ਉਹ ਸੰਗੋੜਿਆ ਜਾ ਰਿਹਾ ਤੇ ਹੌਲੀ ਹੌਲੀ ਜਿਹੜੇ ਉੱਥੇ ਵਿਸ਼ੇ ਵੀ ਖਤਮ ਕੀਤੇ ਜਾ ਰਹੇ ਆ, ਨਵੇਂ ਵਿਸ਼ੇ ਜਿਹੜੇ ਆ ਨਹੀਂ ਰਹੇ ਤੇ ਬਾਕੀ ਵਿਸ਼ੇ ਹੌਲੀ ਹੌਲੀ ਜਿਹੜੇ ਖਤਮ ਕੀਤੇ ਜਾ ਰਹੇ ਆ ਤੇ ਉੱਥੋਂ ਦਾ ਜਿਹੜਾ ਉਹਨਾਂ ਦਾ ਆਰਥਿਕ ਸੰਕਟ ਹੈ ਉਹ ਦੂਰ ਨਹੀਂ ਕੀਤਾ ਜਾ ਰਿਹਾ। ਨਵੀਂ ਯੂਨੀਵਰਸਿਟੀ ਨੂੰ ਉੱਥੇ ਫੈਸਲਾ ਕਰ ਲਿਆ ਗਿਆ, ਨਾਲ ਕੰਧ ਲੱਗਦੀ ਖਾਲਸਾ ਕਾਲਜ ਦੀ ਉਹਦੀ ਯੂਨੀਵਰਸਿਟੀ ਬਣਾ ਦਿੱਤੀ ਗਈ 1 ਸਾਲ ਪਹਿਲਾਂ ਬਕਾਇਦਾ ਵਿਧਾਨ ਸਭਾ ਦੇ ਵਿੱਚ ਪਾਸ ਕਰਕੇ। ਪਰ ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਆਵਾਂਗੇ ਤਾਂ ਅਸੀਂ ਖਾਲਸਾ ਕਾਲਜ ਦੀ ਜਿਹੜੀ ਵਿਰਾਸਤੀ ਦਿੱਖ ਹੈ ਉਹਨੂੰ ਨੁਕਸਾਨ ਨਹੀਂ ਪਹੁੰਚਣ ਦਿੰਦੇ ਤੇ ਯੂਨੀਵਰਸਿਟੀ ਨੂੰ ਬੰਦ ਕੀਤਾ ਜਾਏਗਾ ਤੇ ਉਹਨੂੰ ਬਕਾਇਦਾ ਪਿਛਲੇ ਰੂਪ ਦੇ ਵਿੱਚ ਖਾਲਸਾ ਕਾਲਜ ਨੂੰ ਪੁਨਰ ਜੀਵਿਤ ਕੀਤਾ ਜਾਏਗਾ। ਇਹ ਉਹਨਾਂ ਨੇ ਕਰ ਦਿੱਤਾ। ਉਹਨਾਂ ਨੇ ਯੂਨੀਵਰਸਿਟੀ ਦੇ ਐਕਟ ਨੂੰ ਖਤਮ ਕਰਨ ਵਾਲਾ ਆਰਡੀਨੈਂਸ ਜਿਹੜਾ ਸੀ ਉਹ ਭੇਜਿਆ ਹੋਇਆ ਸੀ, ਮਹੀਨਾ ਹੋ ਗਿਆ। ਪੰਜਾਬ ਦੇ ਰਾਜਪਾਲ BP ਸਿੰਘ ਬਦਨੌਰ ਨੇ ਖਾਲਸਾ ਯੂਨੀਵਰਸਿਟੀ ਦੇ ਐਕਟ ਨੂੰ ਖਤਮ ਕਰਨ ਵਾਲਾ ਜਿਹੜਾ ਆਰਡੀਨੈਂਸ ਹੈ ਉਹਨੂੰ ਹੁਣ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਹ ਆਰਡੀਨੈਂਸ ਅੱਜ ਭਲਕੇ ਜਾਰੀ ਹੋ ਜਾਣਾ ਹੈ। ਇਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜਾ ਮਜੀਠੀਆ ਪਰਿਵਾਰ ਦੇ ਨਾਲ ਇੱਕ ਤੂੰ ਮੈਂ ਚੱਲ ਰਹੀ ਆ ਕਾਂਗਰਸੀ ਜਾਂ ਕੈਪਟਨ ਅਮਰਿੰਦਰ ਹੋਰਾਂ ਦਾ ਵੀ ਕਾਫੀ ਹੱਦ ਤੱਕ ਜਿਹੜਾ ਵਿਕਰਮ ਸਿੰਘ ਮਜੀਠੀਆ ਨਾਲ ਇਸ ਤਰ੍ਹਾਂ ਦਾ ਚੱਲਦਾ ਰਹਿੰਦਾ, ਮਖੌਲ ਵੀ ਕਰਦੇ ਆ ਪਰ ਇੱਕ ਦੂਜੇ ਨੂੰ ਧਮਕੀਆਂ ਵੀ ਦਿੰਦੇ ਰਹੇ ਆ। ਚੋਣਾਂ ਦੇ ਦੌਰਾਨ ਵੀ ਆਪਾਂ ਦੇਖਿਆ ਕਿ ਇੱਕ ਜਿਹੜਾ ਝਗੜਾ ਦਿਖਾਈ ਦੇ ਰਿਹਾ ਸੀ ਉਹ ਝਗੜਾ ਇੱਕ ਨਵੇਂ ਰੂਪ 'ਚ ਹੁਣ ਸਾਹਮਣੇ ਆਏਗਾ। ਮਜੀਠੀਆ ਪਰਿਵਾਰ ਨੂੰ ਇੱਕ ਵੱਡੇ ਧੱਕੇ ਦੇ ਤੌਰ ਤੇ ਇਸ ਫੈਸਲੇ ਨੂੰ ਦੇਖਿਆ ਜਾ ਸਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਇਹਦੇ ਤੇ ਪਹਿਰਾ ਦੇਣਗੇ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਰਹੇਗੀ ਕਿਉਂਕਿ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਲਗਾਤਾਰ ਵੱਧ ਰਹੀਆਂ। ਅੱਗੇ 4 ਯੂਨੀਵਰਸਿਟੀਆਂ ਪੰਜਾਬ 'ਚ ਹੁੰਦੀਆਂ ਸੀ, ਗੁਰੂ ਨਾਨਕ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਪਟਿਆਲਾ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਅੱਜ 26 ਯੂਨੀਵਰਸਿਟੀਆਂ ਹੋ ਗਈਆਂ, ਯਾਨੀ ਤੁਸੀਂ ਅੰਦਾਜ਼ਾ ਕਰੋ 22 ਪ੍ਰਾਈਵੇਟ ਯੂਨੀਵਰਸਿਟੀਆਂ ਪੰਜਾਬ 'ਚ ਖੁੱਲ ਗਈਆਂ। ਖਾਲਸਾ ਕਾਲਜ ਯੂਨੀਵਰਸਿਟੀ ਬਣਾ ਦਿੱਤਾ ਗਿਆ ਸੀ, ਉਹ ਰਿਵਰਸ ਹੋਇਆ। ਹੁਣ
ਰਿਵਰਸ ਹੋ ਕੇ ਪੁਰਾਣੀ ਦਿੱਖ, ਪੁਰਾਣੀ ਰਵਾਇਤ ਤੇ ਪੁਰਾਣੀ ਸ਼ਾਨ ਜੇ ਖਾਲਸਾ ਖਾਲੇ ਦੀ ਬਰਕਰਾਰ ਰੱਖ ਪਾਉਂਦੇ ਆ ਕੈਪਟਨ ਅਮਰਿੰਦਰ ਸਿੰਘ, ਤਾਂ ਸ਼ਾਇਦ ਇਹ ਗੱਲ ਉਹਨਾਂ ਦੇ ਕ੍ਰੈਡਿਟ 'ਚ ਆਏ। ਜੀ ਬਿਲਕੁਲ ਦੇਖਣ ਵਾਲਾ ਹੋਵੇਗਾ ਪੂਰੇ ਮੁੱਦੇ ਦੇ ਉੱਤੇ। ਤੇ ਅਗਲੀ ਜਿਹੜੀ ਜੀ ਆਪਾਂ ਗੱਲਬਾਤ ਕਰੀਏ, ਰਾਣਾ ਗੁਰਜੀਤ ਜਿਹੜੇ ਮੰਤਰੀ ਹੈ ਕਾਂਗਰਸ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ ਵਿੱਚ, ਇਹਨਾਂ ਦਾ ਜਿਹੜਾ ਮਸਲਾ ਉੱਠਿਆ ਪੂਰਾ ਜਿਹੜਾ ਲੈ ਕੇ ਖੱਡਾ ਨੂੰ, ਇਸ ਦੇ ਵਿੱਚ ਜੁਡੀਸ਼ਰੀ ਇਨਕੁਆਇਰੀ ਜਿਹੜੀ ਬਿਠਾ ਦਿੱਤੀ ਗਈ ਹੈ, ਤੇ ਕੀ ਆਪਾਂ ਕਹਿ ਸਕਦੇ ਹਾਂ ਵੀ ਇਹ ਤਸੱਲੀ ਕਰ ਸਕਦੇ ਹਾਂ ਜਿਹੜੀ ਜੁਡੀਸ਼ਰੀ ਇਨਕੁਆਇਰੀ ਬਿਠਾਈ ਗਈ ਹੈ ਰਾਣਾ ਗੁਰਜੀਤ ਵਾਲੇ ਮਸਲੇ ਦੇ ਉੱਤੇ, ਇਹ ਕਾਫੀ ਹੈ? ਜਦੋਂ ਮੈਂ ਜ਼ਿਕਰ ਕੀਤਾ ਸੀ ਪਹਿਲਾਂ ਸ਼ੁਰੂ ਦੇ ਵਿੱਚ, ਪੰਜਾਬ ਸਰਕਾਰ ਦੇ 2 ਫੈਸਲੇ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਤੇ ਨਾਲ ਨਾਲ ਕੁਝ ਖਤਰੇ ਵੀ ਦੱਸੇ ਹੈ ਜੀ, ਤੇ ਨਾਲ ਇਹ ਵੀ ਕਿਹਾ ਕਿ ਚਾਹੀਦਾ ਇਹ ਹੈ ਕਿ ਕੇਵਲ ਦਾਰੂ ਜਿਹੜੀ ਹੈ, ਦਾਰੂ ਦਾ ਮਤਲਬ ਇੱਥੇ ਦਵਾ ਮੈਂ ਕਹਿ ਰਿਹਾ ਵੀ ਕੇਵਲ ਦਾਰੂ ਕਰੋਗੇ ਤੁਸੀਂ ਕਿਸੇ ਮਸਲੇ ਤੇ ਉਹਦੀ ਜੜ ਨੂੰ ਖਤਮ ਨਹੀਂ ਕਰੋਗੇ ਤਾਂ ਫਿਰ ਉਹ ਮਸਲਾ ਫਿਰ ਮੁੜ ਕੇ ਖੜਾ ਹੋ ਜਾਏਗਾ। ਸੋ ਇਹ ਖਤਰੇ ਵੀ ਹੈ ਇਹਨਾਂ ਦੇ ਜਿਹੜੇ 2 ਫੈਸਲਿਆਂ ਦੇ ਉੱਤੇ ਅਸੀਂ ਐਪਰੀਸ਼ੀਏਟ ਕਰਦਿਆਂ ਹੋਇਆ ਜਿਹੜੀ ਚਿੰਤਾ ਵੀ ਜ਼ਾਹਰ ਕੀਤੀ ਹੈ। ਤੇ ਕੁਝ ਏਦਾਂ ਦੇ ਮਸਲੇ ਸਾਡੇ ਸਾਹਮਣੇ ਆ ਰਹੇ ਹੈ ਜਿਸ ਚੋਂ ਲੱਗਦਾ ਹੈ ਕਿ ਸਾਡੀ ਚਿੰਤਾ ਇਸ ਕਰਕੇ ਵਾਜਬ ਹੈ ਕਿ ਭ੍ਰਿਸ਼ਟਾਚਾਰ ਨੂੰ ਕਹਿੰਦੇ ਅਸੀਂ ਨੱਥ ਪਾਉਣੀ ਹੈ ਤੇ ਭ੍ਰਿਸ਼ਟ ਤੌਰ ਤਰੀਕੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਣੇ। ਤੇ 2 ਮਹੀਨਿਆਂ ਦੇ ਵਿੱਚ ਐਡੇ ਵੱਡੇ ਭ੍ਰਿਸ਼ਟਾਚਾਰ ਦੇ ਕੇਸ ਸਾਡੇ ਸਾਹਮਣੇ ਆਉਣ ਲੱਗ ਪਏ ਆ। ਖੁਦ ਉਹਨਾਂ ਦੇ ਆਪਣੇ ਇੱਕ ਮੰਤਰੀ ਦੇ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਰੇਤ ਦੀਆਂ ਖੱਡਾਂ ਦੀ ਜਿਹੜੀ ਬੋਲੀ ਦਿੱਤੀ ਆ ਕਰੋੜਾਂ ਰੁਪਏ ਦੀ, 26 ਕਰੋੜ ਰੁਪਏ ਦਿੱਤਾ ਇੱਕ ਅਮਿਤ ਬਹਾਦਰ ਨਾਰੇ ਨੇ ਦਿੱਤੀ ਹੈ। ਤੇ ਉਹ ਐਡੇ ਵੱਡੇ ਇਲਜ਼ਾਮ ਲੱਗ ਗਏ ਆ, ਉਹਦੀ ਪੁਣਛਾਣ ਵੀ ਹੋ ਗਈ ਹੈ। ਜਿਹੜੇ ਕਹਿ ਲਓ ਵੀ ਖੋਜੀ ਕਿਸਮ ਦੀ ਪੱਤਰਕਾਰੀ ਕਰਨ ਵਾਲੇ ਸਾਡੇ ਦੋਸਤ ਨੇ, ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਵੀ ਕੱਢ ਮਾਰੀਆਂ ਵੀ ਜਿਹੜੀ ਗੱਲ ਤੋਂ ਇਨਕਾਰ ਕਰ ਰਹੇ ਨੇ ਰਾਣਾ ਗੁਰਜੀਤ ਸਿੰਘ ਵੀ ਮੇਰੇ ਪਹਿਲਾਂ ਮੁਲਾਜ਼ਮ ਰਹੇ ਆ ਜੀ, ਹੁਣ ਮੇਰੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ। ਉਹ ਬੰਦੇ ਜਿਹੜੇ ਰਜਿਸਟਰਡ ਨੇ ਉਹਨਾਂ ਦੇ ਐਡਰੈਸ ਵੀ ਜਿਹੜੇ ਆ ਉਹ ਰਾਣਾ ਗੁਰਜੀਤ ਵਾਲੇ ਐਡਰੈਸ ਜਿਹੜੇ ਆ ਬੋਲ ਰਹੇ ਆ ਇਸ ਵੇਲੇ ਵੀ। ਪਰ ਮੰਗ ਤਾਂ ਇਹ ਉੱਠ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ, ਸਾਰੀਆਂ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਅਸੀਂ ਵਿਰੋਧੀ ਪਾਰਟੀਆਂ ਵੱਲ ਨਾ ਵੀ ਜਾਈਏ, ਇੱਕ ਆਮ ਸ਼ਹਿਰੀ ਹੋਣ ਦੇ ਨਾਤੇ ਦੇ ਉੱਤੇ ਸਧਾਰਨ ਬੰਦਾ ਵੀ ਇਹ ਕਹਿ ਰਿਹਾ ਹੈ ਵੀ ਜੇ ਆਹੀ ਕੁਝ ਕਰਨਾ ਸੀ ਤਾਂ ਫਿਰ ਤਾਂ ਪਿਛਲੇ 10 ਸਾਲ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਜਿਹੜੀ ਸਰਕਾਰ ਸੀ ਉਹ 'ਚ ਬੈਠੇ ਜਿਹੜੇ ਲੋਕ ਕਰਦੇ ਰਹੇ ਆ ਤੇ ਉਹਨਾਂ ਨੂੰ ਵੀ ਨਿੰਦਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ, ਕਿਉਂਕਿ 2 ਮਹੀਨਿਆਂ 'ਚ ਪਤਾ ਲੱਗ ਗਿਆ ਕਿ ਜਿਸ ਕਿਸਮ ਦੇ ਭ੍ਰਿਸ਼ਟ ਤੌਰ ਤਰੀਕੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਜਿਹੜੇ ਵੀ ਹਾਕਮ ਰਹੇ ਉਹਨਾਂ ਨੇ ਅਪਣਾਏ, ਉਸੇ ਕਿਸਮ ਦੇ ਤੌਰ ਤਰੀਕੇ ਸਗੋਂ ਹੋਰ ਤੇਜ਼ੀ ਦੇ ਨਾਲ ਨਵੀਂ ਸਰਕਾਰ ਵਿੱਚ ਬੈਠੇ ਲੋਕ ਜਿਹੜੇ ਅਪਣਾ ਰਹੇ ਆ। ਜੀ ਕੈਪਟਨ ਅਮਰਿੰਦਰ ਹੋਰੀ ਇਹਦੇ ਤੇ ਕੋਈ ਐਕਸ਼ਨ ਲੈਣ। ਰਾਣਾ ਗੁਰਜੀਤ ਹੋਰਾਂ ਨੇ ਇਹ ਕਿਹਾ ਕਿ ਜੇ ਮੇਰੇ ਤੇ ਜੁਡੀਸ਼ੀਅਲ ਇਨਕੁਆਇਰੀ ਬਿਠਾ ਦਿੱਤੀ ਹੈ ਤੇ ਮੈਂ ਰਿਜ਼ਾਈਨ ਦਾ ਜਿਹੜੀ ਪੇਸ਼ਕਸ਼ ਕੀਤੀ ਹੈ ਵੀ ਮੇਰਾ ਅਸਤੀਫਾ ਲੈ ਲਓ ਜੀ, ਤੇ ਉਹ ਉਹਨਾਂ ਨੇ ਲੋਕਾਂ ਨੂੰ ਕਹਿ ਲਓ ਵੀ ਇੱਕ ਕਿਸਮ ਦਾ ਮੂਰਖ ਬਣਾਉਣ ਦੀ ਸਿਆਸਤ ਖੇਡੀ ਹੈ ਕਿ ਮੇਰਾ ਅਸਤੀਫਾ ਤਾਂ ਲੈਣਾ ਨਹੀਂ, ਕੈਪਟਨ ਸਾਹਿਬ ਨੇ ਕਹਿ ਦਿਓ। ਤੇ ਕੈਪਟਨ ਸਾਹਿਬ ਨੇ ਵੀ ਕਹਿ ਦਿੱਤਾ ਨਹੀਂ ਜੀ ਤੁਹਾਡਾ ਅਸਤੀਫਾ ਨਹੀਂ ਲੈਣਾ, ਜਦੋਂ ਤੱਕ ਜੁਡੀਸ਼ੀਅਲ ਇਨਕੁਆਇਰੀ ਪੂਰੀ ਨਹੀਂ ਹੁੰਦੀ ਤੁਸੀਂ ਆਪਣੇ ਅਹੁਦੇ ਤੇ ਬਣੇ ਰਹੋ। ਔਰ 1 ਮੈਂਬਰੀ ਬਣਾ ਦਿੱਤੀ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਇਨਕੁਆਇਰੀ ਕਰਨ ਵਾਸਤੇ ਜਾਂਚ ਕਮਿਸ਼ਨ ਬਿਠਾ ਦਿੱਤਾ। ਜਸਟਿਸ ਰਿਟਾਇਰਡ JS ਨਾਰੰਗ ਜਿਹੜੇ ਆ ਉਹਨਾਂ ਨੂੰ ਲਾ ਦਿੱਤਾ ਗਿਆ, ਉਹ 1 ਮਹੀਨੇ 'ਚ ਕਹਿੰਦੇ ਆਪਣੀ ਰਿਪੋਰਟ ਦੇਣਗੇ ਤੇ ਉਸ ਤੋਂ ਬਾਅਦ ਕੋਈ ਐਕਸ਼ਨ ਜਿਹੜਾ ਹੋ ਸਕੇਗਾ। ਉਹ ਕਿੱਦਾਂ ਦੀ ਇਨਕੁਆਇਰੀ ਹੁੰਦੀ ਹੈ, ਕਿੱਦਾਂ ਦੀ ਰਿਪੋਰਟ ਦਿੰਦੇ ਆ, ਇਹ ਬਾਅਦ ਦੀਆਂ ਗੱਲਾਂ। ਸਵਾਲ ਇਹ ਹੈ ਕਿ ਇਹ ਉਹੀ ਰਾਣਾ ਗੁਰਜੀਤ ਸਿੰਘ ਹੋਰੀ ਹੈ ਜਦੋਂ ਪੰਜਾਬ 'ਚ ਨਵੀਂ ਸਰਕਾਰ ਆਈ, ਸਰਕਾਰ ਆਉਂਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਮਨਪ੍ਰੀਤ ਬਾਦਲ ਨੇ ਖਾਸ ਅੰਦਾਜ਼ ਦੇ ਵਿੱਚ ਇਸ ਤਰ੍ਹਾਂ ਪੇਸ਼ਕਾਰੀ ਕੀਤੀ ਵੀ ਅਸੀਂ ਜਿਹੜੇ ਪੰਜਾਬ ਗਵਰਨਮੈਂਟ ਦੇ ਫਾਲਤੂ ਖਰਚੇ ਵੀ ਘਟਾਉਣੇ ਆ ਤੇ ਨਾਲ ਦੀ ਨਾਲ ਲਾਲ ਬੱਤੀ ਤੇ VVIP ਕਲਚਰ ਵੀ ਖਤਮ ਕਰਨਾ ਹੈ। ਉਦੋਂ ਹੀ ਰਾਣਾ ਗੁਰਜੀਤ ਹੋਰਾਂ ਦਾ ਜਿਹੜਾ ਬਿਆਨ ਆ ਜਿਹੜਾ ਮੈਂ ਦੁਹਰਾਉਣਾ ਚਾਹੁੰਦਾ ਇੱਥੇ, ਉਹਨਾਂ ਨੇ ਕਿਹਾ ਕਿ ਮੈਂ ਤਾਂ ਜੀ ਲਾਲ ਬੱਤੀ ਲਾਉਣੀ ਆ, ਮਸੀਂ ਤਾਂ ਗੋਡੇ ਰਗੜ ਕੇ ਵਜ਼ੀਰ ਬਣੇ ਆ ਤੇ ਹੁਣ ਲਾਲ ਬੱਤੀ ਨਾ ਲਾਈਏ। ਉਦੋਂ ਹੀ ਪਤਾ ਲੱਗ ਗਿਆ ਸੀ ਕਿ ਰਾਣਾ ਗੁਰਜੀਤ ਤੇ ਜਾਂ ਉਹਨਾਂ ਵਰਗੇ ਹੋਰ ਲੋਕ ਜਿਹੜੇ ਸਰਕਾਰ 'ਚ ਹੈ ਉਹਨਾਂ ਨੇ ਕਿਸ ਢੰਗ ਦੇ ਨਾਲ ਚੱਲਣਾ ਹੈ। ਔਰ ਰਾਣਾ ਗੁਰਜੀਤ ਲੱਖ ਕਈ ਜਾਣ ਕਿ ਮੇਰਾ ਇਹਦੇ 'ਚ ਕੋਈ ਰਿਸ਼ਤਾ ਨਹੀਂ ਹੈ। ਸਧਾਰਨ ਤੋਂ ਸਧਾਰਨ ਵਿਅਕਤੀ ਵੀ ਇਹ ਦੱਸ ਸਕਦਾ ਹੈ ਕਿ 26 ਕਰੋੜ ਨਿਲਾਮੀ ਦੇ ਦੇਣੇ ਇੱਕ ਅਮਿਤ ਬਹਾਦਰ ਨਾਂ ਦੇ ਬੰਦੇ ਨੇ ਜਿਹਦੇ ਆਪਣੇ ਬੈਂਕ ਅਕਾਊਂਟ ਦੇ ਵਿੱਚ 4000 ਰੁਪਇਆ ਹੈ, ਇਹ ਕਿੱਥੋਂ ਆ ਗਏ? ਸੋ ਮੈਨੂੰ ਲੱਗਦਾ ਹੈ ਕਿ ਸਰਕਾਰ ਨੇ ਜੇ ਆਪਣਾ ਅਕਸ ਸੁਧਾਰਨਾ ਹੈ, ਜੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਇੱਕ ਲੋਕਪ੍ਰਿਯਤਾ ਹਾਸਲ ਕੀਤੀ ਹੈ, 77 ਸੀਟਾਂ ਜਿੱਤੀਆਂ ਪੰਜਾਬ ਦੇ ਵਿੱਚ, ਜੇ ਉਸ ਲੋਕਪ੍ਰਿਯਤਾ ਨੂੰ ਬਰਕਰਾਰ ਵੀ ਰੱਖਣਾ ਤੇ ਲੋਕਾਂ ਨਾਲ ਜਿਹੜੀਆਂ ਗੱਲਾਂ ਕੀਤੀਆਂ ਸੀ, ਗੁਟਕਾ ਸਾਹਿਬ ਵੀ ਹੱਥ 'ਚ ਫੜ ਕੇ ਸੌਂਹਾਂ ਖਾਧੀਆਂ ਸੀ, ਉਹ ਤਾਂ ਮਹੀਨਾ ਪੂਰਾ ਹੋ ਗਿਆ ਕਦੋਂ ਦਾ, 2 ਮਹੀਨੇ ਤੋਂ ਉੱਤੇ ਹੋ ਗਏ ਤੇ ਉਹ ਜਿਹੜੀ ਉਹਨਾਂ ਨੂੰ ਬਹੁਤਾ ਉਹਦਾ ਯਾਦ ਤਾਂ ਨਹੀਂ ਰਿਹਾ। ਮੈਂ ਭਾਵੇਂ ਨਿੱਜੀ ਮਾਮਲੇ 'ਚ ਦਖਲ ਨਹੀਂ ਦਿੰਦਾ, ਨਾ ਹੀ ਮੈਂ ਨਿੱਜੀ ਤੌਰ ਦੇ ਉੱਤੇ ਕਿਸੇ ਦੀ ਟਿੱਪਣੀ ਕਰਦਾ, ਪਰ ਮੈਨੂੰ ਅੱਜ ਇਹ ਕਹਿਣਾ ਪੈਣਾ ਕਿ ਅਰੂਸਾ ਆਲਮ ਦਾ ਜਨਮ ਦਿਨ ਉਹਨਾਂ ਨੂੰ ਯਾਦ ਸੀ, ਪਰ ਉਹਨਾਂ ਨੇ ਗੁਟਕਾ ਸਾਹਿਬ ਜਿਹੜਾ ਹੱਥਾਂ 'ਚ ਫੜ ਕੇ ਜਿਹੜੀ ਸਹੁੰ ਖਾਧੀ ਸੀ ਵੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੇਣਾ, ਉਹ ਉਹਨਾਂ ਨੂੰ ਭੁੱਲ ਗਿਆ। ਇਸ ਵੇਲੇ ਉਹਨਾਂ ਨੂੰ ਇਹ ਚੀਜ਼ਾਂ ਭੁੱਲਣ ਦੀ ਥਾਂ ਦੇ ਉੱਤੇ ਇਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ
ਵੀ ਜੇ ਤੁਹਾਡੀ ਸਰਕਾਰ 'ਚ ਬੈਠੇ ਹੋਏ ਲੋਕ ਭ੍ਰਿਸ਼ਟ ਤੌਰ ਤਰੀਕਿਆਂ ਦੇ ਨਾਲ ਰੇਤ ਖੱਡਾਂ ਜਿਹੜੀਆਂ ਉਹਨਾਂ ਦੀ ਨਿਲਾਮੀ ਦੇ ਵਿੱਚ ਸਿੱਧੇ ਢੰਗ ਨਾਲ ਹਿੱਸਾ ਲੈਂਦੇ ਆ ਤਾਂ ਫਿਰ ਉਹ ਲਾਜ਼ਮੀ ਤੌਰ ਦੇ ਉੱਤੇ ਲੋਕਾਂ 'ਚ ਜਿਹੜੀ ਤੁਹਾਡੀ ਭੱਲ ਬਣੀ ਹੈ ਉਹ ਖਤਮ ਹੋ ਜਾਣੀ। ਸੋ ਕੈਪਟਨ ਅਮਰਿੰਦਰ ਸਾਹਮਣੇ ਇਸ ਵੇਲੇ ਬਹੁਤ ਵੱਡਾ ਚੈਲੰਜ ਹੈ ਵੀ ਇਸ ਮਸਲੇ ਨੂੰ ਕਿਵੇਂ ਉਹ ਸਾਰਟ ਆਊਟ ਕਰਦੇ ਆ। ਲੱਗਦਾ ਨਹੀਂ ਉਹ ਸਾਰਟ ਆਊਟ ਕਰਨਾ ਚਾਹੁੰਦੇ ਆ। ਕਮਿਸ਼ਨ ਜਾਂ ਕਮੇਟੀਆਂ ਬਿਠਾਉਣ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਮਸਲੇ ਨੂੰ ਲੰਮਾ ਪਾ ਦੇਣਾ, ਲਮਕਾ ਦੇਣਾ। ਸੋ ਮੈਨੂੰ ਲੱਗਦਾ ਕਿ ਇਹ ਸ਼ਾਇਦ ਕੈਪਟਨ ਅਮਰਿੰਦਰ ਤੇ ਉਹਨਾਂ ਦੀ ਸਰਕਾਰ ਵਾਸਤੇ ਕੋਈ ਵਾਜਿਬ ਕਦਮ ਨਹੀਂ ਹੈ ਕਿ ਉਹ ਸਿਰਫ ਜਾਂਚ ਕਮਿਸ਼ਨ ਬਿਠਾ ਦੇਣ। ਉਹਨਾਂ ਨੂੰ ਤੁਰੰਤ ਰਾਣਾ ਗੁਰਜੀਤ ਹੋਰਾਂ ਤੋਂ ਰਿਜ਼ਾਈਨ ਲੈਣਾ ਚਾਹੀਦਾ ਹੈ ਤੇ ਇਹਦੇ ਨਾਲ ਹੀ ਸ਼ਾਇਦ ਲੋਕਾਂ ਦੇ ਵਿੱਚ ਉਹਨਾਂ ਦੀ ਲੋਕਪ੍ਰਿਯਤਾ ਬਰਕਰਾਰ ਰਹੇਗੀ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੰਚਾਇਤ ਚੋਣਾਂ ਆਉਣੀਆਂ ਜਾਂ ਬਾਕੀ ਚੋਣਾਂ ਹੋਰ ਆਉਣ ਵਾਲੀਆਂ ਇਹਨਾਂ ਦਿਨਾਂ ਦੇ ਵਿੱਚ ਜਾਂ ਲੋਕ ਸਭਾ ਦੀਆਂ ਚੋਣਾਂ ਆਉਣੀਆਂ 2 ਸਾਲਾਂ ਬਾਅਦ, ਉਦੋਂ ਤੱਕ ਜਿਹੜਾ ਲੋਕਪ੍ਰਿਯਤਾ ਗ੍ਰਾਫ ਲੋਕਪ੍ਰਿਯਤਾ ਦਾ ਅਸੀਂ ਦੇਖ ਰਹੇ ਹਾਂ ਉਹ ਗ੍ਰਾਫ ਬਹੁਤ ਜ਼ਿਆਦਾ ਡਿੱਗਣ ਦੀ ਸੰਭਾਵਨਾ ਹੈ। ਜੀ ਬਿਲਕੁਲ। ਤੇ ਸੁਸ਼ੀਲ ਜੀ, ਅਗਲੀ ਆਪਾਂ ਗੱਲਬਾਤ ਕਰਦੇ ਹਾਂ। ਪੂਰਵ ਜਿਹੜੇ ਜੀ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦੇ ਪੋਤੇ ਨੂੰ DSP ਜਿਹੜਾ ਜੀ ਲਾਉਣਾ ਹੀ ਲਾਉਣਾ, ਇਹ ਤਿਆਰੀ ਚੱਲ ਰਹੀ ਹੈ ਸਰਕਾਰ ਦੀ। ਸੋ ਕੀ ਉਮੀਦ ਜਿਹੜਾ ਜੀ ਆਪਾਂ ਕਰੀਏ ਸਰਕਾਰ ਤੋਂ? ਇੱਕ ਰਾਣਾ ਗੁਰਜੀਤ ਵਾਲਾ ਮਸਲਾ ਤੇ ਇੱਕ ਹੁਣ ਉਸ ਤੋਂ ਬਾਅਦ ਦੇ ਵਿੱਚ ਆਹ ਜਿਹੜੀ ਜੀ ਖਬਰ ਆਈ ਹੈ। ਇਹ ਬਿਲਕੁਲ ਜਿੱਦਾਂ ਅਸੀਂ ਰਾਣਾ ਗੁਰਜੀਤ ਹੋਰਾਂ ਦੀ ਗੱਲ ਕੀਤੀ ਹੈ ਜੀ, ਇੱਕ ਹੋਰ ਮਸਲਾ ਜਿਹੜਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ, ਇੱਕ ਤਾਂ ਜਿਹੜੇ ਸਰਕਾਰੀ ਸੇਵਾ ਦੇ ਵਿੱਚ ਜਿਹਨੇ ਜਾਣਾ ਉਹਦੇ ਨਿਯਮ ਜਿਹੜੇ ਆ ਉਹਦੇ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਕਹਿ ਲਓ ਵਾਇਲੇਸ਼ਨ ਹੋ ਰਹੀ ਹੈ, ਉਲੰਘਣਾ ਹੋ ਰਹੀ ਹੈ ਜੀ। 7-8 ਮਹੀਨੇ ਉਹਦੀ ਉਮਰ ਹੀ ਜ਼ਿਆਦਾ ਹੈ। ਦੂਜੀ ਗੱਲ, ਤਰਸ ਦੇ ਆਧਾਰ ਦੇ ਉੱਤੇ ਨੌਕਰੀ ਲੈਣ ਦੀ ਅਰਜ਼ੀ ਲਾਈ ਗਈ ਹੈ। ਤੁਸੀਂ ਅੰਦਾਜ਼ਾ ਕਰੋ ਵੀ 22 ਸਾਲ ਹੋ ਗਏ ਇਸ ਗੱਲ ਜੀ, ਬੇਅੰਤ ਸਿੰਘ ਹੋਰਾਂ ਦੇ ਕਤਲ ਨੂੰ 22 ਸਾਲ ਹੋ ਗਏ। 22 ਸਾਲਾਂ ਬਾਅਦ ਤੁਸੀਂ ਉਹਦੇ ਪੁੱਤ ਨੂੰ ਨੌਕਰੀ ਦੇਣ ਲਈ ਇਹ ਗੱਲ ਕਰੋ ਕਿ ਤਰਸ ਦੇ ਆਧਾਰ ਤੇ ਨੌਕਰੀ ਦੇਣੀ ਹੈ। ਫਿਰ ਉਸ ਪਰਿਵਾਰ ਲਈ, ਜਿਹੜਾ ਪਰਿਵਾਰ ਖਾਂਦਾ ਪੀਂਦਾ, ਜਿਸ ਪਰਿਵਾਰ ਨੂੰ ਇਸ ਤਰ੍ਹਾਂ ਦੀ ਨੌਕਰੀ ਦੀ ਜ਼ਰੂਰਤ ਨਹੀਂ ਹੈ ਜੀ, ਤੇ ਇਹਦੇ ਤੇ ਫਾਈਨਾਂਸ ਡਿਪਾਰਟਮੈਂਟ ਨੇ ਰੋਕ ਲਾ ਦਿੱਤੀ ਸੀ। ਪਰ ਇੱਕ ਦਿਨ ਬਾਅਦ ਕੈਪਟਨ ਦੀ ਵਜ਼ਾਰਤ ਨੇ ਮੰਤਰੀ ਮੰਡਲ 'ਚ ਬੈਠ ਕੇ, ਜਿਹਦੇ 'ਚ ਮਨਪ੍ਰੀਤ ਬਾਦਲ ਬੈਠੇ ਆ, ਜਿਹਦੇ 'ਚ ਨਵਜੋਤ ਸਿੰਘ ਸਿੱਧੂ ਬੈਠੇ ਆ, ਖੁਦ ਰਾਣਾ ਗੁਰਜੀਤ ਤੇ ਕੈਪਟਨ ਅਮਰਿੰਦਰ ਬੈਠੇ ਆ, ਜਾਂ ਅਰੁਣਾ ਚੌਧਰੀ ਜਾਂ ਬ੍ਰਹਮਿੰਦਰਾ ਬੈਠੇ ਆ, ਇਸ ਮੀਟਿੰਗ ਦੇ ਵਿੱਚ ਬੈਠ ਕੇ ਇਹਨਾਂ ਨੇ ਕਹਿ ਦਿੱਤਾ ਕਿ ਜੋ ਮਰਜ਼ੀ ਹੋ ਜਾਏ ਜੀ, ਨੌਕਰੀ ਤਾਂ ਦੇਣੀ ਹੈ, ਉਹਨੂੰ DSP ਲਾਉਣਾ ਹੀ ਲਾਉਣਾ ਜੀ। ਬੇਅੰਤ ਸਿੰਘ ਦਾ ਪੋਤਾ ਗੁਰਕਵਾਲ ਸਿੰਘ, ਨਿਯਮਾਂ 'ਚ ਛੋਟ ਦੇ ਦਿਓ ਜੀ, ਵੀ ਜਿਹੜੀ ਸੇਵਾ ਦੇ ਨਿਯਮ ਹੈ ਉਹਦੇ 'ਚ ਵੀ ਛੋਟ ਦੇ ਦਿਓ। ਇਹਦਾ ਮਤਲਬ ਕਿਸੇ ਕਿਸਮ ਦੀ ਵਾਇਲੇਸ਼ਨ ਜਿਹੜੀ ਹੋ ਰਹੀ ਹੈ ਉਹਦੇ 'ਚ ਵੀ ਤੁਸੀਂ ਛੋਟ ਦੇ ਦਿਓ। ਉਹ ਛੋਟ ਦੇ ਕੇ DSP ਬਣਾਉਣ ਦਾ ਫੈਸਲਾ ਜਿਹੜਾ ਉਹ ਕਰ ਲਿਆ ਗਿਆ। ਬਾਅਦ ਜਦੋਂ ਮਨਪ੍ਰੀਤ ਬਾਦਲ ਨੂੰ ਪੁੱਛਿਆ ਗਿਆ ਵੀ ਤੁਸੀਂ ਭਾਈ ਇਹ ਕੀ ਕੀਤਾ, ਤੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਅਦਾਲਤ ਹੈਗੀ, ਜਿਹਨੇ ਅਦਾਲਤ ਦੇਣਾ ਅਦਾਲਤ ਚੱਲ ਜਾਵੇ। ਜਾਣੀ ਮਨਪ੍ਰੀਤ ਬਾਦਲ ਹੋਰਾਂ ਤੋਂ ਵੀ ਜਿਹੜੀ ਇੱਕ ਸਾਫ਼ ਸੁਥਰੀ ਰਾਜਨੀਤੀ ਦੀ ਉਮੀਦ ਕੀਤੀ ਜਾਂਦੀ ਸੀ ਜੀ। ਜਿੱਦਾਂ KPS ਗਿੱਲ ਦੇ ਮਾਮਲੇ ਦੇ ਵਿੱਚ ਵੀ ਮਨਪ੍ਰੀਤ ਬਾਦਲ ਨੇ ਜਿੱਦਾਂ ਤਾਰੀਫ ਕੀਤੀ KPS ਗਿੱਲ ਦੀ, ਇਹ ਕਹਿ ਕੇ ਵੀ ਪੰਜਾਬ ਦੇ ਜਿਹੜਾ ਅਮਨ ਸ਼ਾਂਤੀ ਹੈ ਉਹ KPS ਗਿੱਲ ਦੇ ਯਤਨਾਂ ਨਾਲ ਆਈ ਹੈ। ਜੇ ਮਨਪ੍ਰੀਤ ਬਾਦਲ ਅੱਜ ਪੀਪਲਸ ਪਾਰਟੀ 'ਚ ਹੁੰਦੇ ਜਾਂ ਸ਼੍ਰੋਮਣੀ ਅਕਾਲੀ ਦਲ 'ਚ ਹੁੰਦੇ, ਕੀ ਇਹ ਗੱਲ ਕਹਿ ਸਕਦੇ ਸੀ? ਇਹਦਾ ਮਤਲਬ ਇਹ ਹੈ ਕਿ ਜਿਹੜੀ ਸਿਆਸਤ ਕੈਪਟਨ ਅਮਰਿੰਦਰ ਦੀ ਜਾਂ ਕਾਂਗਰਸ ਦੀ ਸਿਆਸਤ ਹੈ ਉਹਦੇ 'ਚ ਜਿਹੜੇ ਕੋਈ ਸਾਫ਼ ਸੁਥਰੇ ਵਿਅਕਤੀ ਤੱਤ ਵੀ ਸਮਝੇ ਜਾਂਦੇ ਸੀ ਵੀ ਇਹ ਸਾਫ਼ ਸੁਥਰੇ ਲੋਕ ਹੈ ਜੀ, ਸਾਫ਼ ਰਾਜਨੀਤੀ ਕਰਨਗੇ, ਉਹਨਾਂ ਤੋਂ ਵੀ ਕੋਈ ਉਮੀਦ ਨਹੀਂ ਹੁਣ ਕੀਤੀ ਜਾ ਸਕਦੀ। ਸੋ ਅਲਟੀਮੇਟਲੀ ਮੈਨੂੰ ਲੱਗਦਾ ਰਾਣਾ ਗੁਰਜੀਤ ਵਾਲਾ ਫੈਸਲਾ ਵੀ ਤੇ ਬੇਅੰਤ ਸਿੰਘ ਦੇ ਪੋਤੇ ਨੂੰ ਸਾਰੀਆਂ ਸੇਵਾ ਸ਼ਰਤਾਂ ਜਾਂ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ DSP ਲਾਉਣ ਦਾ ਜਿਹੜਾ ਫੈਸਲਾ ਆ, ਇਹ ਪੰਜਾਬ ਸਰਕਾਰ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸੰਕਟ ਦੀ ਸਥਿਤੀ ਪੈਦਾ ਕਰੇਗਾ। ਜੀ ਬਿਲਕੁਲ। ਸਰਕਾਰ ਦੇ ਮੰਤਰੀ ਹੁਣ ਕਾਫੀ ਕੁਝ ਬਦਲਦੇ ਨਜ਼ਰ ਆ ਰਹੇ ਨੇ। ਤੇ ਅਗਲੀ ਖਬਰ ਆਪਾਂ ਕਰੀਏ ਸੁਸ਼ੀਲ ਜੀ ਕਿ ਚੋਣਾਂ ਤੋਂ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ, ਉਹਨਾਂ ਦੀ ਪੰਜਾਬ ਦੀ ਫੇਰੀ ਤੇ ਕਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਪੰਜਾਬ ਦਾ ਜਿਹੜਾ ਫਿਊਚਰ ਰਹਿਣ ਵਾਲਾ ਪੰਜਾਬ ਦੇ ਵਿੱਚ, ਇਸ ਦੇ ਬਾਰੇ ਕੀ ਜਿਹੜਾ ਜੀ ਤੁਹਾਡਾ ਨਜ਼ਰੀਆ? ਦੇਖੋ, ਆਮ ਆਦਮੀ ਪਾਰਟੀ ਬਾਰੇ ਕਾਫੀ ਚਰਚਾ ਅਸੀਂ ਚੋਣਾਂ ਤੋਂ ਪਹਿਲਾਂ ਵੀ ਚੋਣਾਂ ਤੋਂ ਬਾਅਦ ਵੀ ਕਰਦੇ ਰਹੇ ਹਾਂ। ਇਹ ਆਮ ਆਦਮੀ ਪਾਰਟੀ ਦੀ ਖੂਬੀ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਮੇਸ਼ਾ ਹੀ ਆਮ ਆਦਮੀ ਪਾਰਟੀ ਚਰਚਾ 'ਚ ਰਹਿੰਦੀ ਹੈ ਜੀ। ਹੁਣ ਜਿਹੜੀ ਗੱਲ ਹੈ ਇਸ ਕਰਕੇ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਚੋਣਾਂ ਦੇ ਵਿੱਚ ਜਿਸ ਕਿਸਮ ਦੀ ਆਮ ਆਦਮੀ ਪਾਰਟੀ ਨੇ ਪੇਸ਼ੀਨਗੋਈ ਕੀਤੀ ਸੀ ਜਾਂ ਆਮ ਆਦਮੀ ਪਾਰਟੀ ਨੇ ਜਿਹੜੀ ਉਮੀਦ ਲਾਈ ਹੋਈ ਸੀ ਪੰਜਾਬ ਵਿੱਚ, ਚੋਣਾਂ 'ਚ ਉਮੀਦ ਪੂਰੀ ਨਹੀਂ ਹੋਈ। ਚੋਣਾਂ 'ਚ 100 ਸੀਟਾਂ ਜਿੱਤਣ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ 22 ਸੀਟਾਂ ਤੇ ਸਿਮਟ ਗਈ। ਪਰ ਮੈਂ ਇਹਨੂੰ ਵੀ ਕੋਈ ਛੋਟੀ ਕਾਮਯਾਬੀ ਨਹੀਂ ਸਮਝਦਾ ਜੀ। ਪਹਿਲੀ ਵਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆ ਕੇ 20 ਸੀਟਾਂ ਜਿੱਤਣੀਆਂ, 2 ਸਹਿਯੋਗੀਆਂ ਨੂੰ ਜਿਤਾ ਦੇਣੀਆਂ, 22 ਸੀਟਾਂ ਦੇ ਨਾਲ ਮੁੱਖ ਵਿਰੋਧੀ ਧਿਰ ਦਾ ਰੁਤਬਾ ਹਾਸਲ ਕਰ ਲੈਣਾ, ਇਹ ਵੀ ਇੱਕ ਵੱਡੀ ਕਾਮਯਾਬੀ ਮੈਂ ਸਮਝਦਾ ਆਮ ਆਦਮੀ ਪਾਰਟੀ ਦੀ ਹੈ ਜੀ। ਪਰ ਮਸਲਾ ਇਹ ਹੈ ਕਿ ਇਹ ਚਰਚਾ ਥੱਲੇ ਚੱਲ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਕਿਉਂ ਨਹੀਂ ਆਉਂਦੇ। ਚੋਣਾਂ ਤੋਂ ਬਾਅਦ ਜਿਹੜਾ ਰਿਵਿਊ ਹੋਣਾ ਚਾਹੀਦਾ ਸੀ ਵੀ ਕਿੱਥੇ ਕੋਈ ਗਲਤੀਆਂ ਹੋਈਆਂ ਨੇ, ਉਹਨਾਂ ਨੂੰ ਦੂਰ ਕਿੱਦਾਂ ਕੀਤਾ ਜਾਣਾ, ਉਹ ਰਿਵਿਊ ਨਿੱਠ ਕੇ ਜਿਹੜਾ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਸੀ ਸਕਿਆ ਜੀ। ਪਰ ਅਰਵਿੰਦ ਕੇਜਰੀਵਾਲ ਦਾ ਕੱਲ ਪੰਜਾਬ ਦੇ ਵਿੱਚ ਜਿਹੜਾ ਦੌਰਾ ਹੈ, ਉਹਨੇ ਇੱਕ ਨਵੀਂ
कह लो भी परत या इबादत लिखण की कोशिश पंजाब की पॉलिटिक्स की है। पहली गल तो अरविंद केजरीवाल होना ने 5वें गुरु श्री गुरु अर्जन देव जी के शहीदी दिवस के मौके पर जाके दरबार साहब जाके नतमस्तक होए, फिर उन्होंने पार्टी वलंटियर नाल मीटिंग की, उन्होंने संबोधन भी किया ते उत्थे जिहड़ियां उन्होंने गल्लां कीतियां उहदे च एक गल तो यह है कि उन्होंने इस गल की मुआफी मंगी कि मैं पंजाब दे विच देरी नाल आ सकिया जी। यानी इहदा मतलब है कि कुछ चीज़ां जिहड़ियां आ वो शायद रीथिंक कर रहे हैं, वो अपना रिव्यू खुद वो कर रहे हैं जी। दूजी गल जिहड़ी उन्होंने ये की कि असीं तां हारे हैं उस रूप दे विच जिद्दां दी उम्मीद पार्टी नूं सी उदां दी उम्मीद सानूं सफलता नहीं मिली, पर लोकां दीयां उम्मीदां भी पूरीआं नहीं हो सकियां। वो किते ना किते इनडायरैक्टली ये गल कह रहे हैं कि शायद जिहड़ा EVM दी गल है वो भी उन्होंने इनडायरैक्टली कही है कि किते ना किते वो रेड़का भी रहा है। पर जिहड़ी सब तो महत्वपूर्ण गल हुई है उन्होंने ये गल कही भी असी जिहड़ा आम आदमी पार्टी का जिहड़ा जथेबंदक ढांचा है उन्होंने सुधारन अपने वॉलंटियर तो लैके उपर तक वो सारा हुण बदलना है। इस गल ने मैनू भी थोड़ा जिहा ये गल कह लो भी शर्मसार किया इस मामले दे विच भी ਜਿਹੜੀਆਂ ਗੱਲਾਂ ਅਸੀਂ ਆਮ ਆਦਮੀ ਪਾਰਟੀ ਬਾਰੇ ਚੋਣਾਂ ਤੋਂ ਪਹਿਲਾਂ ਕਰਦੇ ਰਹੇ ਹਾਂ, ਖਾਸ ਤੌਰ ਤੇ ਅਸੀਂ ਇਹ ਗੱਲ ਉਭਾਰੀ ਬਾਰ-ਬਾਰ ਪੰਜਾਬੀ ਰੇਡੀਓ USA ਤੋਂ ਵੀ ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਦਰੁਸਤ ਨਹੀਂ ਹੈ। ਉਸ ਜਥੇਬੰਦਕ ਢਾਂਚੇ ਨੂੰ ਜੇ ਦਰੁਸਤ ਕਰਨ ਦੀ ਗੱਲ ਕਰ ਰਹੇ ਨੇ अरविंद केजरीवाल तो सही दिशा वाल जा रहा। सिर्फ दो गल्लां उन्होंने होर जोड़नियां चाहिए इहदे विच। एक तां इह भी जथेबंदक ढांचा उसारदਿਆਂ होया आम आदमी पार्टी अपना एक विचारधारक चौकता भी उसारे, अपने सिद्धांत भी करे, अपने एजेंडे भी तय करे ते हर एजेंडे ते स्थिति अपनी स्पष्ट करे। दूजा जिहड़ा लीडरशिप दे विच आम आदमी पार्टी की पंजाब जिहड़ी लीडरशिप है मुकम्मल तौर पर दिल्ली का दखल बंद करके आम आदमी पार्टी जिहड़ी है वो एक पंजाबी पहरावा पावे। सारी जिहड़ी पार्टी है उहदे च एक पंजाबी पहरावे का मतलब कपड़े नहीं है जी, यानी पंजाबी के जनमानस विच रच मिचण वाली जिहड़ी एक सुभाविकता हुंदी है वो पंजाबी लीडरशिप इदां दी डिवेलप होवे सारी, जिस ये ना लगे कि कोई दुर्गेश पाठक या संजय आके कोई जिहड़ा है इहदा दी बनी हुई खेड बिगाड़ सकदा है। इस तरह के दखल तो बचा जाए ते पंजाब दी पार्टी नूं पंजाबी लीडरशिप जिहड़ी है मुकम्मल रूप दे विच मिले। ये जरूर है कि सेध लैण वास्ते क्योंकि जिहड़ी नैशनल पार्टी हुंदी है और नैशनल पार्टी की लीडरशिप जिहड़ी अक्सर सेध भी दिंदी है ते ਉਹਦੇ ਵਾਸਤੇ ਤੁਹਾਡੀਆਂ ਜਿਹੜੀਆਂ ਲਗਾਤਾਰ ਪੋਲੀਟੀਕਲ ਮੀਟਿੰਗਾਂ ਹੁੰਦੀਆਂ ਉਹਦੇ ਚੋਂ ਗੱਲਾਂ ਹੋ ਸਕਦੀਆਂ, ਪਰ ਸਿੱਧਾ ਦਖਲ ਜਿਹੜਾ ਪੰਜਾਬ ਚੋਂ ਬੰਦ ਕੀਤਾ ਜਾਏ, ਇੱਕ ਵਿਚਾਰਧਾਰਕ ਚੌਕਤਾ ਉਸਾਰਿਆ ਜਾਏ, ਦੂਜਾ ਪੰਜਾਬੀ ਪਹਿਰਾਵਾ ਜਾਨੀ ਪੰਜਾਬੀ ਜਨਮਾਨਸ ਚ ਰਚਣ ਮਿਚਣ ਵਾਲੀ ਲੀਡਰਸ਼ਿਪ ਜਿਹੜੀ ਮੁਕੰਮਲ ਪੰਜਾਬ ਦੀ ਡਿਵੈਲਪ ਹੋਵੇ, ਜਿਹਦੇ ਵੱਲ ਨੂੰ ਗੱਲ ਜਾਂਦੀ ਦਿਖਾਈ ਦੇ ਰਹੀ ਹੈ ਜੀ। ਭਗਵੰਤ ਮਾਨ ਨੂੰ ਪ੍ਰਧਾਨ ਬਣਾ ਕੇ ਤੇ ਬਾਕੀ ਲੋਕਾਂ ਨੂੰ ਨਾਲ ਲੈਣ ਦੀ ਗੱਲ ਜਿਹੜੀ ਚੱਲ ਰਹੀ ਹੈ ਉਹ ਤੋਂ ਇਹ ਲੱਗਦਾ ਹੈ। ਤੀਜਾ ਇਹਦੇ ਨਾਲ ਜਿਹੜਾ ਡਿਸਿਪਲਿਨ ਹੈ ਅਨੁਸ਼ਾਸਨ ਉਹ ਬਰਾਬਰ ਬਣਾਇਆ ਜਾਏ, ਉਹ ਤਾਂ ਬਣੇਗਾ ਵੀ ਹਰ ਕਿਸੇ ਨੂੰ ਪਾਰਟੀ ਲਈ ਦਰਵਾਜ਼ੇ ਨਾ ਖੋਲੇ ਜਾਣ, ਕੋਈ ਪੁਣਛਾਣ ਕਰਕੇ ਜੇ ਕੋਈ ਪਾਰਟੀ 'ਚ ਨਵਾਂ ਬੰਦਾ ਆਉਂਦਾ, ਅੱਜ ਕੱਲ੍ਹ ਤਾਂ ਕੋਈ ਆ ਨਹੀਂ ਰਿਹਾ ਆਮ ਆਦਮੀ ਪਾਰਟੀ 'ਚ, ਕਿਉਂਕਿ ਇੱਕ ਦੌਰ ਸੀ ਨਵਿਆਂ ਦਾ ਆਉਣ ਦਾ ਚੋਣਾਂ ਦੇ ਵੇਲੇ, ਉਹ ਸਾਰਿਆਂ ਨੂੰ ਲੱਗਦਾ ਸੀ ਕਿ ਅਸੀਂ ਆਵਾਂਗੇ ਆਮ ਆਦਮੀ ਪਾਰਟੀ ਟਿਕਟ ਮਿਲ ਜਾਊਗੀ ਜਿੱਤ ਜਾਵਾਂਗੇ, ਉਹ ਖਤਮ ਹੋ ਗਈ ਕਹਾਣੀ। ਹੁਣ ਜਿਹੜੀ ਨਵੀਂ ਪਾਰਟੀ ਦੀ ਉਸਾਰੀ ਹੋਣੀ ਹੈ, ਜਥੇਬੰਦਕ ਉਸਾਰੀ ਕਰ ਰਿਹਾ, ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਜਿਹੜੇ ਨਵੇਂ ਲੋਕ ਜੇ ਆਉਂਦੇ ਆ ਤਾਂ ਉਹਨਾਂ ਦਾ ਇੱਕ ਚੈੱਕ ਚਾਹੀਦਾ ਹੈ। ਚੈੱਕ ਦਾ ਮਤਲਬ ਹੈ ਕਿ ਉਹ ਜਿਹੜੇ ਆਉਂਦੇ ਆ ਉਹਨਾਂ ਦੀ ਪੂਰੀ ਸਕੈਨਿੰਗ ਵੀ ਹੋਵੇ ਤੇ ਉਹਨਾਂ ਦੇ ਆਈਡੀਏ ਵੀ ਜਿਹੜੇ ਆ ਲਗਭਗ ਉਸ ਵਿਚਾਰਧਾਰਕ ਚੌਕਸੇ ਵਾਲੇ ਹੋਣ ਜਿਹੜਾ ਪਾਰਟੀ ਆਪਣੀ ਉਸਾਰ ਰਹੀ ਹੋਵੇ। ਤੇ ਦੂਜੀ ਗੱਲ, ਕੋਈ ਲਾਲਚ ਬਸ ਜੇ ਆਉਂਦਾ ਉਹ ਤੋਂ ਦੂਰੀ ਬਣਾਈ ਜਾਏ ਤੇ ਪ੍ਰਪੱਕ ਕਿਸਮ ਦੀ ਜਥੇਬੰਦਕ ਤੌਰ ਦੇ ਉੱਤੇ ਤੇ ਵਿਚਾਰਧਾਰਕ ਤੌਰ ਦੇ ਉੱਤੇ ਪਾਰਟੀ ਦੀ ਉਸਾਰੀ ਵਾਸਤੇ ਇੱਕ ਲੈਵਲ ਬਣਾਇਆ ਜਾਏ ਤਾਂ ਆਉਣ ਵਾਲਾ ਸਮਾਂ ਸ਼ਾਇਦ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਬਿਹਤਰ ਭੂਮਿਕਾ ਨਿਭਾਉਣ ਕਰਕੇ ਜਿਹੜਾ ਬਣੇਗਾ ਆਮ ਆਦਮੀ ਪਾਰਟੀ ਦਾ ਸਥਾਨ, ਉਹ ਸ਼ਾਇਦ ਹੋਰ ਜ਼ਿਆਦਾ ਅੱਗੇ ਵੱਲ ਨੂੰ ਵਧਣ ਵਾਲਾ ਹੋਏਗਾ ਤੇ ਲੋਕ ਸਭਾ ਚੋਣਾਂ ਤੱਕ ਇਹਦੇ ਬਿਹਤਰ ਨਤੀਜੇ ਨਿਕਲ ਸਕਦੇ ਆ। ਜੀ ਬਿਲਕੁਲ ਉਮੀਦ ਕਰਾਂਗੇ ਵੀ ਜਿਹੜੇ ਇੱਕ ਵਿਰੋਧੀ ਧਿਰ ਦੀ ਪੂਰੀ ਵਧੀਆ ਭੂਮਿਕਾ ਨਿਭਾਈ ਜਾਵੇ। ਤੇ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਸਾਰੀਆਂ ਖਬਰਾਂ ਦੇ ਉੱਤੇ ਜਿਹੜੇ ਜੀ ਆਪਣਾ ਨਜ਼ਰੀਆ ਸਾਨੂੰ ਦੱਸਿਆ। ਤੇ ਇੱਕ ਵਾਰੀ ਫਿਰ ਆਪਾਂ ਅਗਲੇ ਹਫ਼ਤੇ ਮੁਲਾਕਾਤ ਕਰਾਂਗੇ ਤੇ ਪੰਜਾਬ ਦੀਆਂ ਇਹਨਾਂ ਜਿਹੜੀਆਂ ਚੱਲ ਰਹੀਆਂ ਗਤੀਵਿਧੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਜੀ। ਧੰਨਵਾਦ ਬਹੁਤ ਬਹੁਤ ਤੇ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਸਰੋਤੇ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜਦੇ ਨੇ ਅੱਜ ਦੇ ਦਿਨ ਲਈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੇ ਪੰਜਾਬ ਭਰ ਤੋਂ ਆਈਆਂ ਖਬਰਾਂ ਦਾ ਤੇ ਪੰਜਾਬ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇ ਬਾਰੇ ਸਾਨੂੰ ਜਾਣੂ ਕਰਵਾਉਂਦੇ ਨੇ। ਇੱਕ ਵਾਰੀ ਫਿਰ ਮੁਲਾਕਾਤ ਕਰਾਂਗੇ ਇਹਨਾਂ ਦੇ ਨਾਲ ਅਗਲੇ ਮੰਗਲਵਾਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਮੈਨੂੰ ਵੀ ਦਿਓ ਜੀ ਇਜਾਜ਼ਤ। ਮੇਰੇ ਜਗਮੋਹਨ ਸਿੰਘ ਵੱਲੋਂ ਤੁਹਾਨੂੰ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।